ਤੇ ਸ਼ਰਮਾ ਜੀ ਪੰਜਾਬ ਦਾ ਮਾਹੌਲ ਕੀ ਹੈ ਜੀ ਹੁਣ? ਬਿਲਕੁਲ, ਪੰਜਾਬ ਦਾ ਮਾਹੌਲ ਫਿਕਰਮੰਦੀ ਵਾਲਾ, ਜੀ। ਪੰਜਾਬ ਦਾ ਮਾਹੌਲ ਚਿੰਤਾਜਨਕ ਹੈ। ਪੰਜਾਬ ਦੇ ਮਾਹੌਲ ਦੇ ਵਿੱਚ ਸਹਿਮ ਪਾਇਆ ਜਾ ਰਿਹਾ, ਪਰ ਪੰਜਾਬ ਆਮ ਵਾਂਗ ਆਪਣੀ ਕਦਮ ਚਾਲ ਤੁਰ ਰਿਹਾ। ਠੀਕ ਹੈ। ਬੇਸ਼ੱਕ ਇੰਟਰਨੈਟ ਬੰਦ ਹੈ, ਜੀ। ਬੇਸ਼ੱਕ ਕੁਝ ਚੀਜ਼ਾਂ ਉਹਦੇ ਨਾਲ ਪ੍ਰਭਾਵਿਤ ਹੁੰਦੀਆਂ ਨੇ, ਖਾਸ ਕਰ ਹੂੰ। ਜਿਹੜੇ ਬਾਹਰਲੇ ਸੂਬਿਆਂ ਤੋਂ, ਚਾਹੇ ਲੇਬਰ ਹੈ, ਚਾਹੇ ਬਾਹਰਲੇ ਸੂਬਿਆਂ ਦੇ ਕੁਝ ਮੁਲਾਜ਼ਮ ਨੇ, ਚਾਹੇ ਜੀ। ਬਾਹਰਲੇ ਸੂਬਿਆਂ ਦੇ ਕੁਝ ਵਿਦਿਆਰਥੀ ਨੇ, ਹੈ ਨਾ, ਉਹ ਕਾਫੀ ਕੁਝ ਪ੍ਰਭਾਵਿਤ ਹੁੰਦਾ, ਕਿਉਂਕਿ ਜਵਾਕ ਅੱਜ ਕੱਲ੍ਹ ਜੇਬ 'ਚ 1 ਰੁਪਈਆ ਵੀ ਨਹੀਂ ਰੱਖਦੇ ਪ੍ਰਵੀਨ ਜੀ। ਹਾਂਜੀ। ਉਹ ਸਿੱਧਾ ਹੀ ਗੂਗਲ ਪੇ ਜਾਂ ਉਹ ਪੇਟੀਐਮ ਪੂਟੀਐਮ ਉਹ ਉਧਰ ਹੀ ਰੱਖਦੇ ਨੇ, ਤੋਂ ਬੰਦ ਹੋਣ ਨਾਲ ਉਹ ਚੀਜ਼ ਪ੍ਰਭਾਵਿਤ ਹੋ ਰਹੀ ਹੈ। ਕਾਰੋਬਾਰ ਪ੍ਰਭਾਵਿਤ ਹੋਇਆ ਨੈਟ ਬੰਦ ਹੋਣ ਨਾਲ, ਤੇ ਨੈਟ ਬੰਦ ਹੋਣ ਨਾਲ ਇੱਕ ਵੱਖਰੇ ਤਰ੍ਹਾਂ ਦਾ ਖੌਫ, ਤੇ ਇਸੇ ਨੂੰ ਲੈ ਕੇ ਲੋਕਾਂ ਨੂੰ ਲੱਗ ਰਿਹਾ ਕਿ ਇਹ ਐਡਾ ਵੱਡਾ ਮਾਮਲਾ ਜਿੱਡਾ ਬੜਾ ਬਣਾ ਕੇ ਦਿਖਾਇਆ ਗਿਆ ਕਿ ਐਡੇ ਵੱਡੇ ਦੀ ਲੋੜ ਸੀ। ਜੀ। ਜੇਕਰ ਕਹਿੰਦੇ ਅੰਮ੍ਰਿਤਪਾਲ ਆਪਣੇ ਇੱਕ ਬੰਦੇ ਨੂੰ ਛਡਾਉਣ ਦੇ ਲਈ ਅਜਨਾਲੇ ਦੇ ਥਾਣੇ ਤੱਕ ਆ ਸਕਦਾ ਹੈ, ਤੇ ਕਹਿੰਦੇ ਉਹਨੂੰ ਸੰਮਣ ਭੇਜ ਦਿਓ, ਆਪ ਆ ਜਾਂਦਾ, ਜਾਂ ਉਹ ਜਿਹੜੇ ਪ੍ਰੋਗਰਾਮਾਂ 'ਚ ਜਾਂਦੇ ਉੱਥੇ ਪੁਲਿਸ ਪਹੁੰਚ ਜਾਂਦੀ। ਜੋ ਇਹ ਦਿਖਾਇਆ ਗਿਆ ਕਿ ਐ ਘੇਰਾਬੰਦੀ, ਐ ਹੜਵਾ, ਐ ਪੁਲਿਸ ਦੀ ਘੇਰਾਬੰਦੀ, ਕਿਲਾਬੰਦੀ, ਨਾਕੇ ਪੰਜਾਬ ਦੇ ਵਿੱਚ, ਪਿੰਡ ਘੇਰ ਲਓ ਜੀ, ਥਾਂ ਘੇਰ ਲਓ ਜੀ, ਉਹ ਸਾਰੇ ਨਾਲ ਕੀ ਪੁਲਿਸ ਨੇ ਹੀ ਪੰਜਾਬ 'ਚ ਸਹਿਮ ਦਾ ਮਾਹੌਲ ਤਾਂ ਨਹੀਂ ਖੜਾ ਕਰ ਦਿੱਤਾ? ਜੀ। ਸੋ ਇਸ ਲਈ ਬੇਸ਼ੱਕ ਪੰਜਾਬ ਦੇ ਮਾਹੌਲ ਦੇ ਵਿੱਚ ਸਹਿਮ ਹੈਗਾ, ਫਿਕਰਮੰਦੀ ਹੈਗੀ, ਖਾਸ ਕਰ ਪ੍ਰਵੀਨ ਜੀ ਪੰਜਾਬ ਨੇ ਜਿਹੜਾ 84 ਦਾ ਦੌਰ ਹੰਢਾਇਆ, ਹੂੰ। ਉਸ ਦੌਰ ਨੇ ਫਿਕਰਮੰਦੀ ਖੜੀ ਕੀਤੀ ਹੈ। ਹੂੰ। ਉਸੇ ਫਿਕਰਮੰਦੀ ਦਾ ਕਿ ਕੱਲ ਤਿਰੰਗੇ ਲੈ ਕੇ ਦਿੱਲੀ 'ਚ ਨਿਕਲਣਾ ਪਿਆ ਸਿੱਖਾਂ ਨੂੰ, ਹੂੰ। ਸੋ ਉਹੀ ਉਸੇ ਫਿਕਰਮੰਦੀ ਦਾ ਡਰ ਹੈ। ਹੂੰ। ਸੋ ਇਸ ਲਈ ਇਹ ਸਾਰੇ ਡਰ ਦਾ ਅਸਰ ਪੰਜਾਬ 'ਚ ਹੈਗਾ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਪੰਜਾਬ ਘਰਾਂ 'ਚ ਬੰਦ ਹੋ ਗਿਆ। ਇਹਦਾ ਮਤਲਬ ਇਹ ਨਹੀਂਗਾ ਕਿ ਪੰਜਾਬ 'ਚ ਲੋਕ ਨਿਕਲਣੋਂ ਰੁਕ ਗਏ ਜਾਂ ਪੰਜਾਬ 'ਚ ਕੰਮਕਾਰ ਬੰਦ ਹੋ ਗਏ। ਆਮ ਵਾਂਗ ਜੀਵਨ ਧੜਕ ਰਿਹਾ, ਆਮ ਵਾਂਗ ਦੁਨੀਆ ਚੱਲ ਰਹੀ ਹੈ, ਪਰ ਉਹ ਸਭ ਦੇ ਬਾਵਜੂਦ ਇੱਕ ਅਪੀਲ, ਇੱਕ ਸੁਨੇਹਾ ਸਰਬ ਸਾਂਝੇ ਤੌਰ ਤੇ ਪੰਜਾਬ 'ਚ ਉੱਠ ਰਿਹਾ ਕਿ ਭਾਈ ਆਪਾਂ 47 'ਚ ਵੀ ਜੁੜੇ ਰਹੇ, ਆਪਾਂ 84 ਵੀ ਜੁੜੇ ਰਹੇ, ਆਪਾਂ 23 'ਚ ਵੀ ਟੁੱਟਣਾ ਨਹੀਂ ਹੈ। ਜੀ, ਜੀ, ਜੀ। ਆਪਣੀ ਭਾਈਚਾਰਕ ਸਾਂਝ, ਆਪਣਾ ਏਕਾ, ਆਪਣੀ ਇਸ ਮਿੱਟੀ ਦੀ ਏਕਤਾ ਉਹ ਨਹੀਂ ਟੁੱਟਣੀ ਚਾਹੀਦੀ। ਆਪਾਂ ਹਿੰਦੂ, ਸਿੱਖ, ਮੁਸਲਮਾਨ ਬਾਅਦ ਚੋਂ, ਪਹਿਲਾਂ ਆਪਾਂ ਪੰਜਾਬੀ ਹਾਂ। ਬਿਲਕੁਲ। ਸੋ ਇਸ ਦਾ ਸੁਨੇਹਾ ਬਿਲਕੁਲ ਜਾ ਰਿਹਾ, ਪਰ ਇਹਦੇ ਨਾਲ ਵੱਡਾ ਸਵਾਲ ਖੜਾ ਹੈ ਕਿ ਜਿਹੜੇ ਮਾੜੀ ਜੀ ਗੱਲ ਤੇ ਕਿ ਆ ਡਰੋਨ ਆ ਗਿਆ ਜੀ, ਆ ਚਿੱਟਾ ਆ ਗਿਆ ਜੀ, ਆ ਗੱਡੀ ਵੱਜ ਗਈ ਜੀ, ਹੈ ਨਾ, ਆ ਫਲਾਣੇ ਬੰਦੇ ਦਾ ਬਿਆਨ ਆ ਗਿਆ ਜੀ, ਉਸ ਗੱਲ ਤੇ ਟਵੀਟ ਕਰਦੇ ਸੀ, ਮੀਡੀਆ 'ਚ ਐ ਬਾਹਾਂ ਖੜੀਆਂ ਕਰਨ ਬੋਲਦੇ ਸੀ, ਉਹ ਕਿੱਥੇ ਨੇ ਅੱਜ? ਬਿਲਕੁਲ ਸਹੀ ਹੈ। ਕਿੱਥੇ ਨੇ ਉਹ ਸਿਆਸਤਦਾਨ? ਜੀ। ਕਿੱਥੇ ਨੇ ਉਹ ਧਰਮ ਦੇ ਠੇਕੇਦਾਰ? ਹੈ ਕਿੱਥੇ ਨੇ ਉਹ ਪੰਜਾਬ ਦੀ ਫਿਕਰਮੰਦੀ ਕਰਨ ਵਾਲੇ ਲੋਕ? ਹੁਣ ਕੋਈ ਨਹੀਂ ਕੁਸਕਦਾ। ਜੀ। ਕਿਸ ਗੱਲ ਤੋਂ ਡਰ ਲੱਗਦਾ? ਇੱਥੇ ਐਸਜੀਪੀਸੀ, ਅਕਾਲ ਤਖਤ ਸਾਹਿਬ, ਜਥੇਦਾਰ, ਸਿੰਘ ਸਾਹਿਬਾਨ, ਹੈ ਨਾ, ਉਹਨਾਂ ਸੰਸਥਾਵਾਂ, ਡੇਰਾਵਾਦ, ਹੋਰ ਨੁਮਾਇੰਦੇ, ਉਹਨਾਂ ਦੀਆਂ ਚੁੱਪੀਆਂ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਉਹ ਉਵੇਂ ਕਿਉਂ ਨਹੀਂ ਰਿਐਕਟ ਕਰ ਰਹੇ। ਜੇ ਤੁਸੀਂ ਇਸ ਕਾਰਵਾਈ ਨੂੰ, ਪੁਲਿਸ ਨੂੰ ਠੀਕ ਕਹਿੰਦੇ ਹੋ ਤਾਂ ਠੀਕ ਕਹਿਣ ਦਾ ਦਮ ਦਿਖਾਓ, ਜੇ ਤੁਸੀਂ ਕਹਿੰਦੇ ਹੋ ਧੱਕਾ ਹੋਇਆ ਤਾਂ ਧੱਕਾ ਕਹਿਣ ਦਾ ਦਮ ਦਿਖਾਓ। ਬਿਲਕੁਲ ਬਿਲਕੁਲ। ਕਿਉਂ ਨਹੀਂ ਕੁਝ ਬੋਲ ਪਾ ਰਹੇ? ਉਹਨਾਂ ਦੀ ਚੁੱਪੀ ਪਿੱਛੇ ਕੀ ਕਾਰਨ? ਹੂੰ। ਕੀ ਇਹ ਕੱਲਾ ਸਿਰਫ ਮਤਲਬ ਅੰਮ੍ਰਿਤਪਾਲ ਦਾ ਹੀ ਮਾਮਲਾ ਹੈ, ਜਾਂ ਇਹਦੇ ਨਾਲ ਡੇਰੇ ਵਾਲਿਆਂ ਦੀ ਕੋਈ ਦੁਕਾਨ ਤੇ ਅਸਰ ਪੈ ਰਿਹਾ ਸੀ, ਜਾਂ ਇਹਦੇ ਨਾਲ ਕੋਈ ਨਸ਼ਾ ਸਪਲਾਈ ਵਾਲਿਆਂ ਨਾਲ ਕੋਈ ਕਾਰੋਬਾਰ ਚੱਲਦਾ ਸੀ, ਜਾਂ ਰੁਕਦਾ ਸੀ, ਜਾਂ ਵੱਧਦਾ ਸੀ, ਜਾਂ ਘਟਦਾ ਸੀ? ਇਹ ਕੀ ਸਾਰੀਆਂ ਕਾਰਵਾਈਆਂ ਨੂੰ, ਜਾਂ ਕਈਆਂ ਨੂੰ ਲੱਗਦਾ ਸੀ ਕਿ ਹੁਣ ਸਾਡੀ ਦੁਕਾਨਦਾਰੀ ਛੋਟੀ ਪੈ ਗਈ, ਇਹ ਬੜਾ ਹੋ ਗਿਆ, ਕੀ ਉਹ ਕਾਰਨ ਸੀ? ਇਹ ਸਾਰੇ ਕਾਰਨਾਂ ਦੀ ਚਰਚਾ ਹੋ ਰਹੀ ਹੈ ਪੰਜਾਬ 'ਚ। ਜੀ। ਸੋ ਇਸ ਲਈ ਪੰਜਾਬ ਦੇ ਵਿੱਚ ਮਾਹੌਲ ਜ਼ਰੂਰ ਫਿਕਰਮੰਦੀ ਵਾਲਾ, ਜ਼ਰੂਰ ਚਿੰਤਾਜਨਕ ਹੈ, ਸਹਿਮ ਵਾਲਾ ਵੀ ਹੈਗਾ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਇੱਥੇ ਧੜਕਣਾ ਰੁਕ ਗਿਆ ਪੰਜਾਬ ਦਾ ਚੱਲਣ ਰੁਕ ਗਿਆ। ਪੰਜਾਬ ਉਸੇ ਤਰ੍ਹਾਂ ਆਪਣੇ ਕੰਮਕਾਜ ਕਰ ਰਿਹਾ, ਉਸੇ ਤਰ੍ਹਾਂ ਦੁਨੀਆ ਬਾਹਰ ਨਿਕਲ ਰਹੀ ਹੈ, ਸਾਰਾ ਕੁਝ ਬਿਲਕੁਲ ਠੀਕ ਹੈ। ਬੇਸ਼ੱਕ ਪੁਲਿਸ ਦੇ ਨਾਕੇ ਵੱਧ ਦਿਖਦੇ ਨੇ, ਜਾਂ ਮੋਹਾਲੀ 'ਚ ਜਿਵੇਂ 2 ਧਰਨੇ ਚੱਲ ਰਹੇ ਨੇ, ਉਹ ਧਰਨੇ ਦੱਸਦੇ ਨੇ, ਪਰ ਹੋਰ ਛੱਡੋ, ਅੰਮ੍ਰਿਤਪਾਲ ਦੇ ਜੱਦੀ ਪਿੰਡ ਦੇ ਵਿੱਚ ਹੁਣ ਕੋਈ ਪੁਲਿਸ ਨਹੀਂ ਹੈ। ਠੀਕ ਹੈ। ਗੇੜੀ ਵੱਜਦੀ ਹੈ, ਫਲੈਗ ਮਾਰਚ ਹੁੰਦਾ ਹੈ, ਪਰ ਹੁਣ ਪਤਾ ਲੱਗ ਰਿਹਾ ਕਿ ਕੱਲ ਦੀ ਉੱਥੇ ਪੁਲਿਸ ਨਹੀਂ ਹੈ। ਠੀਕ ਹੈ। ਅੱਛਾ। ਸੋ ਇਸ ਲਈ ਕਾਫੀ ਹੱਦ ਤੱਕ ਮਾਹੌਲ ਸ਼ਾਂਤੀਜਨਕ ਹੈ, ਪਰ ਉਹਦੇ ਵਿੱਚ ਸਹਿਮ ਔਰ ਫਿਕਰਮੰਦੀ ਸ਼ਾਮਲ ਹੈ ਪ੍ਰਵੀਨ ਜੀ।